अस्सलाम वालेकुम नाजरीन, भुलेखा टीवी ਦੇ ਨਾਲ मैं आज़म तौकीर। नाजरीन, एक 18 ਵਰਿਆਂ ਦੀ ਨਵੀਂ ਨਵੇਲੀ ਦੁਲਹਨ ਆਪਣੇ ਮੀਆਂ ਨਾਲ ਸ਼ਾਮ ਤੋਂ ਬਾਅਦ ਘਰੋਂ ਸੈਰ ਲਈ ਨਿਕਲਦੀ ਏ ਤੇ ਆਪਣੇ ਹੀ ਪਿੰਡ ਦੇ ਵਿੱਚ ਉਸੇ ਹੀ ਜਗ੍ਹਾ ਤੇ ਜਿੱਥੇ ਉਹ ਰਹਿੰਦੀ ਏ, ਜਿੱਥੇ ਉਹਦੇ ਆਪਣੇ ਨੇ, ਉੱਥੇ ਚਾਰ ਸੂਰਾਂ ਦੇ ਹੱਥ ਆ ਜਾਂਦੀ ਏ। ਉਹ ਸੂਰ ਉਹਨੂੰ ਜ਼ਿਆਦਤੀ ਦਾ ਨਿਸ਼ਾਨਾ ਬਣਾਉਂਦੇ ਨੇ ਤੇ ਉੱਥੋਂ ਨਸ ਜਾਂਦੇ ਨੇ। ਇਹ ਅਫਸੋਸਨਾਕ ਵਾਕਿਆ ਨਾ ਤੇ ਕਿਸੇ ਜੰਗਲ 'ਚ ਹੋਇਆ ਨਾ ਹੀ ਕਿਸੇ ਕੱਚੇ ਦੇ ਇਲਾਕੇ 'ਚ ਹੋਇਆ ਕਿ ਜਿੱਥੇ ਪੁਲਿਸ ਨਾ ਪਹੁੰਚ ਸਕਦੀ ਹੋਵੇ, ਜਿੱਥੇ ਇਨਸਾਨ ਨਾ ਪਹੁੰਚ ਸਕਦੇ ਹੋਣ, ਸਿਰਫ ਖਨਜ਼ੀਰਾਂ ਦਾ ਰਾਜ ਹੋਵੇ। ਇੰਜ ਦੀ ਵੀ ਕੋਈ ਗੱਲ ਨਹੀਂ। ਇਹ ਵਾਕਿਆ ਹੋਇਆ ਹੈ ਸੂਬਾਈ ਦਰਲ ਹਕੂਮਤ ਇਲਮੋ ਅਦਬ ਦੇ ਗਹਿਵਾਰੇ ਤਖਤ ਲਾਹੌਰ ਦੇ ਵਿੱਚ। ਲਾਹੌਰ ਜਿਹੜਾ ਸਦੀਆਂ ਤੋਂ ਇਲਮੋ ਅਦਬ ਦਾ ਮਰਕਜ਼ ਹੈ, ਉੱਥੇ ਵੀ ਇੰਜ ਦੇ ਖਨਜ਼ੀਰ ਪੈਦਾ ਹੋਣ ਲੱਗ ਪਏ ਨੇ ਜਿਹੜੇ ਮੁਆਸ਼ਰੇ ਦਾ ਨਾਸੂਰ ਬਣ ਕੇ ਰਹਿ ਗਏ ਨੇ। ਵਾਕਿਆ ਕੁਝ ਇੰਜ ਹੈ ਕਿ ਲਾਹੌਰ ਮੁਲਤਾਨ ਰੋਡ ਤੇ ਇੱਕ ਪਿੰਡ ਹੈ ਜਿਹਦਾ ਨਾਂ ਹੈ ਸ਼ਾਹਪੁਰ ਕਾਂਜਰਾ। ਇਹ ਪਿੰਡ ਕਾਲੂ ਸ਼ਾਹਪੁਰੀਆ ਦੇ ਹਵਾਲੇ ਨਾਲ ਪੂਰੀ ਦੁਨੀਆ ਤੇ ਮਸ਼ਹੂਰ ਹੋਇਆ ਹੈ। ਇਸ ਤੋਂ ਹਟ ਕੇ ਇੱਥੇ ਇੱਕ ਮੰਡੀ ਵੀ ਲੱਗਦੀ ਹੈ, ਉਸ ਹਵਾਲੇ ਨਾਲ ਵੀ ਇਹ ਪਿੰਡ ਬੜਾ ਮਸ਼ਹੂਰ ਹੈ। ਉੱਥੇ ਦਾ ਇਹ ਵਾਕਿਆ ਹੈ, ਹੁੰਦਾ ਇੰਜ ਜਨਾਬ ਅਲੀ ਕਿ ਇੱਕ 18 ਕੁ ਸਾਲਾਂ ਦੀ ਬੱਚੀ ਹੈ ਜਿਹਦਾ ਨਵਾਂ ਵਿਆਹ ਹੋਇਆ ਹੈ ਔਰ ਉਹਦਾ ਜਿਹੜਾ ਮੀਆਂ ਵੇ ਉਹ ਕਾਰੀ ਸਾਹਿਬ ਨੇ, ਯਾਨੀ ਮਜ਼ਹਬੀ ਲੋਕ ਨੇ, ਦਿਆਨਤਦਾਰ ਸ਼ਰੀਫ ਲੋਕ ਹੈਗੇ ਨੇ। ਅੱਛਾ, ਮੀਆਂ ਬੀਵੀ ਘਰੋਂ ਸ਼ਾਮ ਨੂੰ ਸੈਰ ਕਰਨ ਲਈ ਘਰੋਂ ਬਾਹਰ ਨਿਕਲਦੇ ਨੇ। ਆਪਣੇ ਹੀ ਪਿੰਡ ਹੈ, ਆਪਣੇ ਪਿੰਡ 'ਚ ਕਿਹੜਾ ਡਰ ਹੁੰਦਾ ਵੀ ਭਾਵੇਂ ਰਾਤ ਦੇ 12 ਵਜੇ ਵੀ ਨਿਕਲੀਏ। ਅਤੇ ਉਹ ਜਦੋਂ ਸੈਰ ਲਈ ਨਿਕਲਦੇ ਨੇ, ਥੋੜ੍ਹਾ ਜਿਹਾ ਪਿੰਡੋਂ ਬਾਹਰ ਜਾਂਦੇ ਨੇ ਅਤੇ ਉੱਥੇ ਇੱਕ ਹਵੇਲੀ ਹੈ ਡੰਗਰਾਂ ਦੀ ਜਿਹਦਾ ਮਾਲਕ ਹੈ ਇਮਰਾਨ ਨਾਮੀ ਬੰਦਾ। ਉਹਦੇ ਕੋਲੋਂ ਲੰਘਦੇ ਨੇ, ਉੱਥੇ ਕੋਈ 2-3 ਮੁੰਡੇ ਉਹਨਾਂ ਨੂੰ ਬੈਠੇ ਨਜ਼ਰ ਤੇ ਆਉਂਦੇ ਨੇ। ਲੇਕਿਨ ਆਪਣੇ ਪਿੰਡ 'ਚ ਕੌਣ ਡਰਦਾ ਵੇ? ਆਪਣੇ ਘਰ ਹੀ ਤੇ ਬੰਦਾ ਮਹਿਫੂਜ਼ ਹੁੰਦਾ ਹੀ ਹੈ ਨਾ, ਤੇ ਪਿੰਡ ਘਰ ਹੀ ਹੁੰਦਾ ਹੈ ਆਪਣਾ ਸਾਰਾ, ਸਾਰੇ ਇੱਕ ਦੂਸਰੇ ਨੂੰ ਜਾਣਦੇ ਹੁੰਦੇ ਨੇ। ਖੈਰ, ਉੱਥੋਂ ਲੰਘ ਕੇ ਥੋੜ੍ਹਾ ਜਿਹਾ ਅੱਗੇ ਜਾਂਦੇ ਨੇ ਅਤੇ ਜਿਹੜੇ ਉਹ 3 ਮੁੰਡੇ ਉੱਥੇ ਬੈਠੇ ਸਨ, ਨਸ਼ਾ ਕਰ ਰਹੇ ਸਨ, ਉਹ ਉੱਥੋਂ ਉੱਠਦੇ ਨੇ। ਉਹਨਾਂ ਕੋਲ ਕੁਹਾੜੀ ਅਤੇ ਡੰਡੇ ਇੰਜ ਦੀਆਂ ਚੀਜ਼ਾਂ ਨੇ। ਉਹ ਆਉਂਦੇ ਨੇ ਅਤੇ ਆ ਕੇ ਦੋਵਾਂ ਮੀਆਂ ਬੀਵੀ ਨੂੰ ਘੇਰ ਲੈਂਦੇ ਨੇ। ਘੇਰ ਕੇ ਅਤੇ ਉਹਨਾਂ ਨੂੰ ਧਮਕੀਆਂ ਦਿੰਦੇ ਨੇ ਕਿ ਜੋ ਅਸੀਂ ਕਹਿੰਦੇ ਹਾਂ ਉਹ ਕਰੋ, ਵਰਨਾ ਤੁਹਾਨੂੰ ਦੋਵਾਂ ਨੂੰ ਇੱਥੇ ਹੀ ਕਤਲ ਕਰ ਦਿੱਤਾ ਜਾਏਗਾ। ਖੈਰ, ਉਹਨਾਂ ਮੀਆਂ ਨੂੰ ਕਾਬੂ ਕਰ ਲਿਆ ਅਤੇ ਉਹ ਬੱਚੀ ਮਾਸੂਮ ਜਿਹੜੀ ਹੈ ਵੇ ਉਹਨੂੰ ਖੇਤਾਂ 'ਚ ਲਿਜਾ ਕੇ ਵਾਰੋ ਵਾਰੀ ਧਰਵਾਂ ਨੇ ਜ਼ਿਆਦਤੀ ਦਾ ਨਿਸ਼ਾਨਾ ਬਣਾਇਆ। ਇਹ ਸਭ ਕੁਝ ਕਰਨ ਤੋਂ ਬਾਅਦ ਵੀ ਉਹਨਾਂ ਖਨਜ਼ੀਰਾਂ ਦਾ ਦਿਲ ਨਹੀਂ ਭਰਿਆ। ਉਹਨਾਂ ਕੀ ਕੀਤਾ? ਉਹਨਾਂ ਆਪਣੇ ਇੱਕ ਚੌਥੇ ਸੰਗੀ ਨੂੰ ਕਾਲ ਕੀਤੀ ਕਿ ਆ ਜਾ, ਫਸਲ ਤਿਆਰ ਏ, ਵੱਢ ਲਈਏ, ਦੁਕਾਨ ਖੁੱਲ੍ਹੀ ਹੋਈ ਏ, ਲੁੱਟ ਲਈਏ ਇਹਨੂੰ। ਖੈਰ, ਉਹ ਚੌਥਾ ਹਰਾਮੀ ਜਿਹੜਾ ਹੈ ਉਹ ਵੀ ਆ ਜਾਂਦਾ ਵੇ। ਉਹ ਵੀ ਆ ਕੇ ਬਜਾਏ ਉਹਨਾਂ 'ਤੇ ਲਾਨ ਤਾਨ ਕਰਦਾ ਕਿ ਜ਼ਾਲਮੋ ਇਹ ਤੁਸੀਂ ਕੀ ਕੀਤਾ ਹੈ, ਉਹ ਬੇਗੈਰਤ ਵੀ ਆਪਣੀ ਹਰਾਮਜ਼ਦਗੀ ਕਰਦਾ ਹੈ। ਕਰਨ ਤੋਂ ਬਾਅਦ ਮੀਆਂ ਬੀਵੀ ਨੂੰ ਉਹ ਧਮਕੀਆਂ ਦਿੰਦੇ ਨੇ ਕਿ ਜੇ ਤੁਸੀਂ ਥਾਣੇ ਥਪਾਣੇ ਗਏ ਜਾਂ ਤੁਸੀਂ ਕਿਸੇ ਨੂੰ ਦੱਸਿਆ ਤੇ ਅਸੀਂ ਘਰ ਵੜ ਕੇ ਤੁਹਾਨੂੰ ਦੋਵਾਂ ਨੂੰ ਮਾਰ ਦਿਆਂਗੇ। ਖੈਰ, ਉਹ ਦੋਵੇਂ ਮੀਆਂ ਬੀਵੀ ਲੁੱਟੇ ਪੁੱਟੇ ਘਰ ਆਉਂਦੇ ਨੇ। ਘਰ ਆ ਕੇ ਅਤੇ ਉਹ ਬੱਚੀ ਦੀ ਵਾਲਦਾ ਨੂੰ ਦੱਸਦੇ ਨੇ ਕਿ ਇਹ ਵਾਕਿਆ ਸਾਡੇ ਨਾਲ ਹੋ ਗਿਆ। ਉਸ ਤੋਂ ਬਾਅਦ ਉਹਦੀ ਬੱਚੀ ਦੀ ਵਾਲਦਾ ਨੂੰ ਵੀ ਨਾਲ ਲੈਂਦੇ ਨੇ ਅਤੇ ਹਿੰਮਤ ਕਰਕੇ ਥਾਣਾ ਚੂੰਗ ਚਲੇ ਜਾਂਦੇ ਨੇ। ਥਾਣਾ ਚੂੰਗ ਜਾ ਕੇ ਆਪਣੇ ਨਾਲ ਹੋਈ ਸਾਰੀ ਕਹਾਣੀ ਸੁਣਾਉਂਦੇ ਨੇ। ਪੁਲਿਸ ਜਿਹੜੀ ਉਹ ਮੁਕੱਦਮਾ ਦਰਜ ਕਰਦੀ ਹੈ, ਫੌਰੀ ਜੈ ਵਕੂਆ 'ਤੇ ਪਹੁੰਚ ਜਾਂਦੀ ਹੈ, ਉੱਥੋਂ ਸ਼ਵਾਇਦ ਇਕੱਠੇ ਕਰਦੀ ਹੈ। ਇਕੱਠੇ ਕਰਨ ਤੋਂ ਬਾਅਦ ਥਾਣੇ ਆ ਜਾਂਦੀ ਹੈ ਔਰ ਇਹ ਕੇਸ ਜਿਹੜਾ ਹੈ ਵੇ ਇਹ ਦੇ ਦਿੱਤਾ ਜਾਂਦਾ ਹੈ CCD ਨੂੰ। ਇਸ ਤੋਂ ਪਹਿਲੇ ਕਿ ਮੈਂ ਵਾਕਿਆ ਅੱਗੇ ਟੋਰਾਂ, ਇਹ ਵੀ ਦੱਸਦਾ ਜਾਵਾਂ ਕਿ ਜਿਹੜੀ ਇਹ ਹਵੇਲੀ ਹੈ ਇਮਰਾਨ ਨਾਮੀ ਬੰਦੇ ਦੀ, ਇਹ ਬਜ਼ਾਹਿਰ ਤੇ ਇੱਕ ਡੰਗਰਾਂ ਦੀ ਹਵੇਲੀ ਹੈ। ਉੱਤੇ ਟੋਰ ਡੰਗਰ ਉਹਨੇ ਰੱਖੇ ਨੇ, ਉਹਨਾਂ ਨੂੰ ਪੱਠੇ ਛੱਠੇ ਪਾਉਂਦਾ। ਲੇਕਿਨ ਮਾਲੂਮਾਤ ਇਹ ਮਿਲੀਆਂ ਨੇ ਕਿ ਇਹ ਹਵੇਲੀ ਇੱਕ ਧੰਦੇ ਦਾ ਅੱਡਾ ਵੇ। ਮਨਸ਼ਿਆਤ ਉੱਥੇ ਵਿਕਦੀ ਹੈ, ਮਨਸ਼ਿਆਤ ਉੱਥੇ ਪੀਤੀ ਜਾਂਦੀ ਹੈ। ਉਸ ਤੋਂ ਬਾਅਦ ਇਹ ਦੱਸਿਆ ਜਾਂਦਾ ਹੈ ਕਿ ਉੱਥੇ ਕੁੜੀਆਂ ਛੁੜੀਆਂ ਮੰਗਾ ਕੇ ਅਤੇ ਮੁਜਰੇ ਵੀ ਕਰਵਾਏ ਜਾਂਦੇ ਨੇ। ਯਾਨੀ ਇਹ ਸਿਰਫ ਡੰਗਰਾਂ ਦੀ ਹਵੇਲੀ ਨਹੀਂ, ਮਨਸ਼ਿਆਤ ਦਾ ਗੜ੍ਹ ਵੀ ਹੈ ਅਤੇ ਜਰੈਮ ਦਾ ਗੜ੍ਹ ਵੀ ਹੈ। ਖੈਰ, ਵਾਕਿਆ ਹੋਣ ਤੋਂ ਬਾਅਦ ਜਦੋਂ ਇਹ ਵਕੂਆ ਜਿਹੜਾ ਹੈਗਾ ਹੋ ਜਾਂਦਾ ਹੈ, ਮੁਕੱਦਮਾ ਦਰਜ ਹੋ ਜਾਂਦਾ ਹੈ ਅਤੇ ਮਾਮਲਾ ਜਿਹੜਾ ਹੈਗਾ ਉਹ CCD ਨੂੰ ਦੇ ਦਿੱਤਾ ਜਾਂਦਾ ਹੈ। CCD ਆਪਣੇ ਤਰੀਕੇ ਨਾਲ ਤਫਤੀਸ਼ ਸ਼ੁਰੂ ਕਰ ਦਿੰਦੀ ਹੈ। ਉਸ ਪਿੰਡ 'ਚ ਜਾਂਦੀ ਹੈ, ਸ਼ਵਾਹਿਦ ਇਕੱਠੇ ਕਰਦੀ ਹੈ, ਜੈ ਵਕੂਆ 'ਤੇ ਫਿਰ ਜਾਂਦੀ ਹੈ। ਇੱਕ ਸਭ ਤੋਂ ਵੱਡਾ ਹੀ ਮਸਲਾ ਇਹ ਸੀ ਕਿ ਚੂੰਕਿ ਇਹ ਮੁਲਜ਼ਮ ਜਿਹੜੇ ਨੇ ਸਾਰੇ ਨਾਮਾਲੂਮ ਸਨ, ਇਹਨਾਂ ਨੂੰ ਲੱਭਣਾ ਵੀ ਇੱਕ ਕੰਮ ਸੀ। ਲੇਕਿਨ ਉਹ ਕਹਿੰਦੇ ਨੇ ਜੀ ਕਿ ਪੁਲਿਸ ਜਿਹੜੀ ਉਹ ਚਾਹਵੇ ਤਾਂ ਸਭ ਕੁਝ ਹੋ ਸਕਦਾ। ਖੈਰ, ਉਹਨਾਂ ਨੂੰ ਕੁਝ ਕਲੂ ਮਿਲੇ, ਹਵੇਲੀ 'ਤੇ ਗਏ। ਉਸ ਹਵੇਲੀ ਦੇ ਬਾਰੇ ਲੋਕਾਂ ਨੂੰ ਪੁੱਛਿਆ ਕਿ ਹਵੇਲੀ ਕਿਹਦੀ ਹੈ ਔਰ ਇੱਥੇ ਕੀ ਹੁੰਦਾ ਵੇ। ਕੁਝ ਚੀਜ਼ਾਂ ਉੱਥੋਂ ਉਹਨਾਂ ਨੂੰ ਲੱਭੀਆਂ। ਕਰਦਿਆਂ ਕਰਾਂਦਿਆਂ
ਉਹਨਾਂ ਨੂੰ ਪਤਾ ਲੱਗਿਆ ਕਿ ਫਲਾਂ ਜਿਹੜੇ ਮੁਲਜ਼ਮ ਨੇ ਉਹ ਇੱਥੇ ਨਸ਼ਾ ਪਾਣੀ ਉਸ ਦਿਨ ਕਰ ਰਹੇ ਸਨ ਔਰ ਹੁਣ ਉਹ ਸਾਰੇ ਪਿੰਡੋਂ ਗਾਇਬ ਨੇ। ਮੁਲਜ਼ਮਾਂ ਨੇ ਕੀ ਕੀਤਾ ਕਿ ਇਹ ਹਰਾਮਜ਼ਦਗੀ ਕਰਨ ਤੋਂ ਬਾਅਦ ਉਹ ਇੱਥੋਂ ਨੱਸ ਕੇ ਕਸੂਰ ਦਾ ਇੱਕ ਦਰਿਆਈ ਇਲਾਕਾ ਹੈ ਉੱਥੇ ਜਾ ਕੇ ਲੁਕ ਗਏ। ਉਹਨਾਂ ਨੂੰ ਯਕੀਨ ਸੀ ਕਿ ਜੇ ਇਹ ਗੱਲ ਥਾਣੇ ਚਲੀ ਗਈ ਹੈ ਤੇ CCD ਜਿਹੜੀ ਹੈ ਉਹ ਸਾਡੇ ਤੱਕ ਅੱਪੜਨ ਵਾਲੀ ਹੈ। ਸ਼ੁਕਰ ਹੈ ਪੰਜਾਬ ਦੇ ਵਿੱਚ ਕੋਈ ਤੇ ਇਦਾਰਾ ਇੰਜ ਦਾ ਹੈ ਵੇ ਜਿਹਦਾ ਇੰਨਾ ਖੌਫ ਤਾਰੀ ਹੋ ਗਿਆ ਲੋਕਾਂ ਤੇ, ਮੁਲਜ਼ਮਾਂ ਤੇ, ਮੁਜਰਮਾਂ ਉੱਤੇ ਕਿ ਮੁਜਰਮਾਂ ਨੂੰ ਇਹ ਪਤਾ ਚੱਲ ਗਿਆ ਕਿ ਜੇ ਅਸੀਂ ਉਹਦੇ ਕਾਬੂ ਆ ਗਏ ਤੇ ਸਾਨੂੰ ਉਹਨੇ ਛੱਡਣਾ ਨਹੀਂ ਹੈ। ਔਰ ਇਹੀ ਵਜ੍ਹਾ ਹੈ CCD ਨੂੰ ਅਸੀਂ ਸਲੂਟ ਪੇਸ਼ ਕਰਨੇ ਇਸ ਹਵਾਲੇ ਨਾਲ ਕਿ ਨਿੱਕੇ ਨਿੱਕੇ ਫਿਰੌਨ ਜਿਹੜੇ ਨਾ ਉਹ ਸਾਰੇ ਹੁਣ ਆ ਕੇ ਤੇ ਹਲਫ ਦੇਣਾ ਸ਼ੁਰੂ ਹੋ ਗਏ ਨੇ ਕਿ ਮੇਰੀ ਤੌਬਾ, ਅੱਜ ਤੋਂ ਬਾਅਦ ਮੈਂ ਇਹ ਜੁਰਮ ਨਹੀਂ ਕਰਾਂਗਾ, ਮਨਸ਼ਿਆਤ ਨਹੀਂ ਵੇਚਾਂਗਾ ਵਗੈਰਾ ਵਗੈਰਾ। ਖੈਰ CCD ਨੇ ਪਤਾ ਲਾਇਆ, ਸਾਦਾ ਕੱਪੜਿਆਂ ਦੇ ਵਿੱਚ ਆਪਣੇ ਅਹਿਲਕਾਰ ਪਿੰਡ 'ਚ ਭੇਜੇ, ਮੁਖਤਲਿਫ ਤਰੀਕਿਆਂ ਨਾਲ ਚੈੱਕ ਕੀਤਾ ਤਾਂ ਕਿ ਕੋਈ ਬੇਗੁਨਾਹ ਵੀ ਨਾ ਮਾਰਿਆ ਜਾਏ। ਜਦੋਂ ਉਹਨਾਂ ਨੂੰ ਯਕੀਨ ਹੋ ਗਿਆ ਕਿ ਇਹ ਹੀ 4 ਬੰਦੇ ਨੇ, ਉਸ ਤੋਂ ਬਾਅਦ ਖੈਰ ਉਹਨਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਗੱਲ ਸੋਸ਼ਲ ਮੀਡੀਆ ਤੇ ਵੀ ਆ ਗਈ, ਮੀਡੀਆ ਤੇ ਵੀ ਆ ਗਈ, ਥਾਣੇ ਤਪਾਣੇ ਵੀ ਪਹੁੰਚ ਗਈ। ਉਸ ਤੋਂ ਬਾਅਦ ਜਨਾਬ ਅਲੀ ਇਹਨਾਂ ਚਵਾਂ ਨੂੰ ਲੱਭਿਆ ਗਿਆ, ਲੱਭ ਕੇ ਇਹਨਾਂ ਦੀ ਸ਼ਨਾਖਤ ਪਰੇਡ ਕੀਤੀ ਗਈ। ਸ਼ਨਾਖਤ ਪਰੇਡ ਕਰਨ ਤੋਂ ਬਾਅਦ ਇਹਨਾਂ ਚਵਾਂ ਨੂੰ ਜਹੰਨਮ ਵਾਸਲ ਕਰ ਦਿੱਤਾ ਗਿਆ। ਇਹ ਚਾਰੇ ਤੇ ਆਪਣੇ ਅੰਜਾਮ ਨੂੰ ਅੱਪੜ ਗਏ, ਪਰ ਜਿਹੜੀ ਉਹ ਮਾਸੂਮ ਬੱਚੀ ਹੈ ਕੀ ਉਹਦਾ ਦੁੱਖ ਖਤਮ ਹੋ ਗਿਆ? ਉਹਦਾ ਦੁੱਖ ਕਦੀ ਵੀ ਖਤਮ ਨਹੀਂ ਹੋਏਗਾ। ਇਸ ਵਾਸਤੇ ਇਹ ਰੋਗ ਇੰਜ ਦਾ ਹੈ ਕਿ ਜਿਸ ਤਨ ਲੱਗਦੀ ਹੈ ਉਹ ਜਾਣਦਾ ਵੇ। ਉਹ ਇੰਜ ਦੇ ਨਫਸਿਆਤੀ ਮਸਾਇਲ ਦਾ ਸ਼ਿਕਾਰ ਬੱਚੀ ਹੋ ਜਾਏਗੀ ਕਿ ਸਾਰੀ ਜ਼ਿੰਦਗੀ ਇਹ ਸੋਚਦੀ ਰਹੇਗੀ ਮੇਰੇ ਨਾਲ ਹੋਇਆ ਕੀ, ਸਾਰੀ ਜ਼ਿੰਦਗੀ ਇਹ ਸੋਚਦੀ ਰਹੇਗੀ ਕਾਸ਼ ਅਸੀਂ ਅੱਜ ਘਰੋਂ ਬਾਹਰ ਨਾ ਨਿਕਲਦੇ। ਲੇਕਿਨ ਉਹ ਕਹਿੰਦੇ ਨੇ ਕਿ ਹੋਣੀ ਹੋ ਕੇ ਰਹਿੰਦੀ ਹੈ। ਅੱਲਾਹ ਤਾਲਾ ਸਾਰਿਆਂ ਦੀਆਂ ਧੀਆਂ ਨੂੰ ਇੰਜ ਦੇ ਮਾਮਲਾਤ ਤੋਂ ਮਹਿਫੂਜ਼ ਰੱਖੇ। ਲੇਕਿਨ ਮੈਨੂੰ ਇੱਕ ਗੱਲ ਦੀ ਨਹੀਂ ਸਮਝ ਆਉਂਦੀ ਕਿ ਪੰਜਾਬ ਹਮੇਸ਼ ਤੋਂ ਸੂਰਮਿਆਂ ਦੀ ਧਰਤੀ ਰਹੀ ਹੈ। ਪੰਜਾਬ ਦੀਆਂ ਮਾਵਾਂ ਨੇ ਗੈਰਤਮੰਦ ਪੁੱਤਰ ਜੰਮੇ ਨੇ, ਲੇਕਿਨ ਹੁਣ ਪਤਾ ਨਹੀਂ ਸਾਡੇ ਵਸੇਬ ਨੂੰ, ਸਾਡੇ ਮੁਆਸ਼ਰੇ ਨੂੰ ਕੀ ਹੋਇਆ ਕਿ ਇੰਜ ਦੇ ਬੇਗੈਰਤ ਜੰਮਣਾ ਸ਼ੁਰੂ ਹੋ ਗਏ ਨੇ। ਮਾਪੇ ਜਿਹੜੇ ਨੇ ਉਹ ਵੀ ਆਪਣੀ ਔਲਾਦ ਉੱਤੇ ਅੱਖ ਨਹੀਂ ਰੱਖਦੇ ਕਿ ਸਾਡਾ ਪੁੱਤਰ ਘਰੋਂ ਗਾਇਬ ਰਹਿੰਦਾ ਤੇ ਕਰਦਾ ਕੀ ਹੈ, ਇਹਦੀ ਮਹਿਫਲ ਕਿਸ ਤਰ੍ਹਾਂ ਦੀ ਹੈ, ਇਹ ਕਿਸ ਤਰ੍ਹਾਂ ਦੇ ਲੋਕਾਂ ਨਾਲ ਜਾ ਕੇ ਬਹਿੰਦਾ ਵੇ। ਔਰ ਅਖੀਰ ਇਹ ਹੁੰਦਾ ਹੈ ਕਿ ਜਦੋਂ ਉਹ ਪੁਲਿਸ ਦੇ ਹੱਥੋਂ ਮਾਰਿਆ ਜਾਂਦਾ ਹੈ ਤੇ ਬਾਅਦ ਵਿੱਚ ਉਹ ਮਾਪੇ ਵੀ ਤਲੀਆਂ ਮਲਦੇ ਰਹਿ ਜਾਂਦੇ ਨੇ। ਖੈਰ ਪੰਜਾਬ ਦੇ ਬਾਰੇ ਮੈਂ ਸਿਰਫ ਇਹ ਕਹਾਣੀ ਇੰਨੀ ਦੁੱਖ ਵਾਲੀ ਹੈ, ਇੰਨੀ ਅਫਸੋਸ ਵਾਲੀ ਹੈ ਕਿ ਇੰਜ ਦੇ ਵੈਸੇ ਤੇ ਰੋਜ਼ਾਨਾ ਵਾਕਿਆਤ ਹੋ ਰਹੇ ਨੇ, ਸਿਰਫ ਲਾਹੌਰ ਦੇ ਵਿੱਚ ਨਹੀਂ, ਪਿਛਲੇ ਦਿਨ ਹਾਫਜ਼ਾਬਾਦ ਵਿੱਚ ਹੋਇਆ। ਜ਼ਿਲ੍ਹਾ ਕਸੂਰ ਤੇ ਇੰਜ ਦਾ ਹੈ ਕਿ ਜਿੱਥੇ ਡੇਲੀ ਕੋਈ ਨਾ ਕੋਈ ਜ਼ਿਆਦਤੀ ਦਾ ਵਾਕਿਆ ਲਾਜ਼ਮੀ ਹੁੰਦਾ ਹੈ ਕਿਸੇ ਬੱਚੇ ਨਾਲ ਜਾਂ ਕਿਸੇ ਬੱਚੀ ਨਾਲ। ਖੈਰ ਮੈਂ ਸਿਰਫ ਇੰਨੀ ਕਹਾਂਗਾ ਕਿ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਦੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ। ਉੱਠ ਦਰਦਮੰਦਾਂ ਦਿਆ ਦਰਦੀਆ ਤੇ ਵੇਖ ਆਪਣਾ ਪੰਜਾਬ, ਉੱਠ ਦਰਦਮੰਦਾਂ ਦਿਆ ਦਰਦੀਆ ਤੇ ਵੇਖ ਆਪਣਾ ਪੰਜਾਬ। ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ, ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ।